व्यूअर्स वेलकम बैक इन प्रोग्राम जी डॉक्टर साहब अगले इशू तो पहले ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 8:30 ਤੋਂ ਲੈ ਕੇ 9 ਵਜੇ ਤੱਕ ਹੈ। ਥੈਂਕ ਯੂ ਸੋ ਮਚ ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ ਪਹਿਲਾਂ ਆਪਾਂ ਜੋ ਪਹਿਲੇ ਸੈਗਮੈਂਟ ਤੇ ਗੱਲਬਾਤ ਕੀਤੀ ਕਿ ਕਰਤਾਰਪੁਰ ਕੋਰੀਡੋਰ ਦਾ ਜੋ ਇਸ਼ੂ ਸੀ ਉਸ ਨੂੰ ਹਾਈਜੈਕ ਕੀਤਾ ਗਿਆ ਤੇ ਉਸ ਬਾਰੇ ਤੁਸੀਂ ਆਪਣੇ ਵਿਚਾਰ ਵੀ ਬਹੁਤ ਵਧੀਆ ਦਿੱਤੇ ਨੇ, ਸਾਡੇ ਦਰਸ਼ਕਾਂ ਨੂੰ ਆਈ ਹੋਪ ਪਸੰਦ ਵੀ ਆਏ ਹੋਣਗੇ। ਜੋ ਅਗਲਾ ਇਸ਼ੂ ਹੈ ਜੀ ਡਾਕਟਰ ਸਾਹਿਬ ਉਸ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਦੇਖੋ ਜਿਵੇਂ ਅਸੀਂ ਅਕਸਰ ਆਪਣੀ ਪੰਜਾਬੀ ਜ਼ਬਾਨ ਦੀ ਅਮੀਰੀ ਦੀ ਗੱਲ ਕਰਦੇ ਹਾਂ ਜੀ ਤੇ ਬਹੁਤ ਸਾਰੇ ਅਖਾਣ ਜਿਹੜੇ ਨੇ ਉਹ ਬਹੁਤ ਸਾਰੀਆਂ ਜਿਹੜੀਆਂ ਕੰਪਲੈਕਸ ਹਾਲਾਤ ਨੇ ਜਾਂ ਸਥਿਤੀਆਂ ਨੇ ਉਹਨਾਂ ਨੂੰ ਇੱਕ ਸਿੰਪਲ ਟੋਨ ਦੇ ਵਿੱਚ ਜਿਹੜਾ ਉਹ ਸਮਝਾ ਦਿੰਦੀਆਂ ਨੇ ਔਰ ਇਹ ਅਕਸਰ ਦੁਹਰਾਇਆ ਜਾਂਦਾ ਹੈ ਕਿ ਦੁਨੀਆ ਮਨ ਦੀ ਜ਼ੋਰਾਂ ਨੂੰ ਕੋਈ ਪੁੱਛੇ ਨਾ ਕਮਜ਼ੋਰਾਂ ਨੂੰ। ਬਿਲਕੁਲ 8000 ਸਾਲ ਦੇ ਲਗਭਗ ਦੇ ਮਨੁੱਖੀ ਇਤਿਹਾਸ ਨੂੰ ਜੇ ਅਸੀਂ ਇੱਕ ਆਮ ਨਜ਼ਰ ਦੇ ਨਾਲ ਹੀ ਦੇਖੀਏ ਤੇ ਜ਼ਾਹਰ ਹੈ ਕਿ ਤਾਕਤਵਰ ਜਿਹੜਾ ਹੈ ਜਾਂ ਅਸੀਂ ਪੰਜਾਬੀ 'ਚ ਕਹਾਂਗੇ ਕਿ ਜ਼ੋਰਾਵਰਾਂ ਦਾ 27-20-100 ਹੁੰਦਾ ਜੀ। ਹੁਣ ਜ਼ਾਹਰ ਹੈ ਕਿ 20-5-100 ਹੁੰਦਾ ਪਰ ਜਿਹੜਾ ਜ਼ੋਰਾਵਰ ਹੈ ਜੇ ਉਸਨੇ ਤੁਹਾਡੇ ਸਿਰ ਤੇ ਡੰਡਾ ਰੱਖਿਆ ਤੇ ਉਹ 20 ਦਾ ਪਹਾੜਾ 20-7-100 ਕਹਿ ਰਿਹਾ ਤਾਂ ਤੁਸੀਂ ਹੱਥ ਜੋੜ ਕੇ ਕਹਿੰਦੇ ਹੋ ਜੀ ਸਰਕਾਰ ਜੀ ਸਰਕਾਰ। ਔਰ ਇਹ ਜ਼ੋਰ ਬਹੁਤ ਵਾਰ ਕੱਲਾ ਹਕੂਮਤਾਂ ਦੇ ਜਾਂ ਅਮੀਰੀ ਦੇ ਜ਼ੋਰ ਤੇ ਜਾਂ ਕੱਲੇ ਸਾਮਰਾਜਾਂ ਕੋਲ ਹੀ ਨਹੀਂ ਹੁੰਦਾ। ਇਹ ਜ਼ੋਰ ਉਹਨਾਂ ਲੋਕਾਂ ਕੋਲ ਵੀ ਜਿਹੜੇ ਗੁਲਾਮੀ ਨਹੀਂ ਕਬੂਲਦੇ, ਜਿਹੜੇ ਅਣਖ ਨਾਲ, ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਨੇ ਕਿ ਜੇ ਅਣਖ ਨਾਲ ਜਿਉਣਾ ਤਾਂ ਲੜਨਾ ਪਵੇਗਾ। ਸੋ ਜ਼ਾਹਰ ਹੈ ਅਣਖ ਗੈਰਤ ਨੂੰ ਕਹਿੰਦੇ ਨੇ। ਸੋ ਜਿਹੜੇ ਗੈਰਤਮੰਦ ਨੇ ਉਹੀ ਅਲਟੀਮੇਟਲੀ ਜਿਹੜੇ ਨੇ ਇੰਨੇ ਜ਼ੋਰਾਵਰ ਬਣ ਜਾਂਦੇ ਨੇ ਗੈਰਤ ਦੇ ਸਿਰ ਤੇ ਕਿ ਉਹਨਾਂ ਦੇ ਸਾਹਮਣੇ ਫਿਰ ਦੁਨੀਆ ਦੇ ਵੱਡੇ ਐਮਪਾਇਰ ਜਿਹੜੇ ਨੇ, ਵੱਡੀਆਂ ਪਾਤਸ਼ਾਹੀਆਂ ਬਾਦਸ਼ਾਹੀਆਂ, ਉਹ ਵੀ ਉਹਨਾਂ ਦੇ ਅੱਗੇ ਸਿਰ ਨਵਾਉਂਦੀਆਂ ਨੇ, ਉਹਨਾਂ ਦੇ ਅੱਗੇ ਜਿਹੜਾ ਆਪਣਾ ਆਪਾ ਰੱਖ ਦਿੰਦੀਆਂ ਨੇ। ਔਰ ਜ਼ਾਹਿਰ ਤੌਰ ਦੇ ਉੱਤੇ ਅਫਗਾਨਿਸਤਾਨ ਦੁਨੀਆ ਦਾ ਉਹ ਖਿੱਤਾ ਜਿੱਥੇ ਜਿਹੜਾ ਪਹਾੜ, ਚਾਰ ਚਫੇਰੇ, ਟਫ ਜ਼ਿੰਦਗੀ ਔਰ ਕੁਦਰਤ ਨੇ ਉਸ ਖਿੱਤੇ ਨੂੰ ਵੀ ਇੱਕ ਗੇਟਵੇ ਬਣਾਇਆ ਸਾਰੇ ਸੈਂਟਰਲ ਏਸ਼ੀਆ ਦਾ ਉੱਥੋਂ ਨਿਕਲਣ ਦਾ। ਔਰ ਜਿਹੜੇ ਉਸ ਨੂੰ ਡਿਕਰਾਈ ਕਰਦੇ ਨੇ ਉਹਨਾਂ ਚੋਂ ਇੱਕ ਉੱਥੇ ਇੰਟੈਲੈਕਚੁਅਲ ਕਹਿਣਗੇ ਕਿ ਜੀ ਅਫਗਾਨਿਸਤਾਨ ਮੇਂ ਕਿਆ ਹੈ ਝਾੜੀ ਔਰ ਦਾੜੀ ਕਿ ਜਾਂ ਦਾੜੀ ਵਾਲੇ ਲੋਕ ਨੇ ਜਾਂ ਝਾੜੀਆਂ ਨੇ, ਬੁਸ਼ਸ ਨੇ, ਵੀ ਉੱਥੇ ਕੁਝ ਨਹੀਂ ਹੈ। ਲੇਕਿਨ ਮੈਂ ਸਮਝਦਾ ਵੀ ਇਹ ਕਹਿਣਾ ਉਹਨਾਂ ਬਹਾਦਰ ਲੋਕਾਂ ਨੂੰ ਜਿਹੜਾ ਹੈ ਉਹ ਉਹਨਾਂ ਦੇ ਨਾਲ ਬੇਇਨਸਾਫੀ ਹੈ। ਉਹਨਾਂ ਨੇ ਦੱਸ ਦਿੱਤਾ ਹੈ ਕਿ ਝਾੜੀ ਤੇ ਦਾੜੀ ਵਾਲੇ ਲੋਕ ਗੈਰਤਮੰਦ ਨੇ ਔਰ ਕੋਈ ਤਾਕਤ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਿਹੜਾ ਹੈ ਉਹਨਾਂ ਦੇ ਉੱਤੇ ਹਕੂਮਤ ਨਹੀਂ ਕਰ ਸਕਦੇ। ਔਰ ਪਿਛਲੇ ਜੇ ਅਸੀਂ 1979 ਨੂੰ ਹੀ ਦੇਖੀਏ, ਪਿਛਲੀ ਹਿਸਟਰੀ ਛੱਡਦੇ ਹੀ ਹੈ ਕਿ ਪੁਰਾਣੀਆਂ ਬੀਤੀਆਂ ਸਦੀਆਂ ਚੋਂ ਕਿਵੇਂ ਲੜੇ ਨੇ ਔਰ ਜਿਨ੍ਹਾਂ ਬਾਰੇ ਚਰਚਲ ਨੇ ਵੀ ਕਿਹਾ 19ਵੀਂ ਸਦੀ ਦੇ ਅਖੀਰ 'ਚ ਹੀ ਉਹਨੇ ਇਹ ਕਿਹਾ ਸੀ ਕਿ ਦੇ ਆਰ ਫੀਅਰਸਲੀ ਇੰਡੀਪੈਂਡੈਂਟ ਪੀਪਲ, ਫੀਅਰਸਲੀ ਇੰਡੀਪੈਂਡੈਂਟ। ਵੀ ਮਤਲਬ ਇਹ ਸੀ ਕਿ ਇਹਨਾਂ ਨਾਲ ਜਿਹੜਾ ਉਹ ਮੈਸਅਪ ਕਰਨ ਦੀ ਕੋਸ਼ਿਸ਼ ਨਾ ਕਰਨ। ਪਰ ਬਹੁਤ ਵਾਰ ਇਤਿਹਾਸ ਦੇ ਸਬਕ ਬਹੁਤ ਜਲਦੀ ਭੁੱਲ ਜਾਂਦੇ ਨੇ ਔਰ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਹਿਸਟਰੀ ਰਿਪੀਟਸ ਇਟਸੈਲਫ, ਕੋਈ ਹਿਸਟਰੀ 'ਚ ਸਪਰਿੰਗ ਨਹੀਂ ਲੱਗੇ ਹੋਏ ਵੀ ਜਿਹੜੇ ਘੁੰਮਦੀ ਹੈ। ਮਤਲਬ ਇਹ ਹੈ ਕਿ ਵੀ ਡੋਂਟ ਲਰਨ ਫਰੋਮ ਦਾ ਮਿਸਟੇਕਸ, we don't learn anything, we don't forget anything, we don't remember anything। ਤੇ ਉੱਥੇ ਕੀ ਆ ਗਿਆ ਅਸੀਂ ਖਲੋ ਕੇ ਉਹੀ ਗਲਤੀਆਂ ਕਰਦੇ ਹਾਂ। ਔਰ ਦੋ ਵੱਡੇ ਐਮਪਾਇਰਸ ਨੇ, ਸੋਵੀਅਤ ਯੂਨੀਅਨ ਜਿਹਨੇ 1979 ਦੇ ਵਿੱਚ ਅਫਗਾਨਿਸਤਾਨ ਦੇ ਉੱਤੇ ਜਿਹੜਾ ਉਹ ਕਬਜ਼ਾ ਕੀਤਾ ਔਰ ਉਹਦਾ ਫਿਰ ਕੀ ਹਸ਼ਰ ਹੋਇਆ 10 ਸਾਲਾਂ 'ਚ 1999 ਤੱਕ ਪਹੁੰਚਦੇ ਆ ਉਹ ਸੋਵੀਅਤ ਯੂਨੀਅਨ 15 ਦੇਸ਼ਾਂ ਦੇ ਵਿੱਚ ਟੁੱਟਿਆ ਔਰ ਜਿਹਦੀ ਅੱਧੀ ਦੁਨੀਆ ਜਿਹਦੀ ਗ੍ਰਿਫਤ ਸੀ ਉਹ ਤਾਰ-ਤਾਰ ਹੋਇਆ, ਖੰਡ-ਖੰਡ ਹੋਇਆ। ਔਰ ਉਹਨਾਂ ਨੇ ਬਹਾਦਰ ਅਫਗਾਨਾਂ ਨੇ 1 ਮਿਲੀਅਨ ਮਰਿਆ, 2 ਮਿਲੀਅਨ ਉਹਨਾਂ ਦੇ ਜ਼ਖਮੀ ਹੋਏ। ਲੇਕਿਨ ਉਹਨਾਂ ਨੇ ਦੱਸ ਦਿੱਤਾ ਕਿ ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ, ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। 9/11 ਮੰਦਭਾਗੀ ਗੱਲ ਹਮੇਸ਼ਾ ਹੀ ਅਸੀਂ ਕੰਡੈਮ ਕਰਦੇ ਹਾਂ। ਇਸ ਕਿਸਮ ਦਾ 9/11 ਜਿਹਦੇ ਥੱਲੇ 3000 ਤੋਂ ਜ਼ਿਆਦਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਸ਼ਹਿਰੀ ਵਰਲਡ ਟ੍ਰੇਡ ਸੈਂਟਰ ਔਰ ਵਰਜੀਨੀਆ ਪੈਂਟਾਗਨ 'ਚ ਮਾਰੇ ਗਏ, ਕੰਡੈਮਨੇਬਲ, ਸਾਰੀ ਦੁਨੀਆ ਨੇ ਕੰਡੈਮ ਕੀਤਾ ਔਰ ਉਸ ਦੇ ਲਈ ਜਿਹੜਾ ਉਸ ਦੁਨੀਆ ਇਕੱਠੀ ਵੀ ਹੋਈ।
ਔਰ ਬੰਦੇ ਭਾਗਾਂ ਨੂੰ ਕਈ ਚੀਜ਼ਾਂ ਜਿਸ ਡਾਇਰੈਕਸ਼ਨ ਚਲੀਆਂ ਜਾਂਦੀਆਂ ਨੇ ਚਲੀਆਂ ਜਾਂਦੀਆਂ। 10 ਸਾਲ ਦੀ ਕੈਂਪੇਨ ਤੋਂ ਬਾਅਦ ਜਿਹੜਾ ਉਸਾਮਾ ਉਹ ਮਾਰਿਆ ਗਿਆ। ਜ਼ਾਹਰਾ ਤੌਰ ਦੇ ਉੱਤੇ ਜੇ ਇਹਨੂੰ ਉਸ ਵੇਲੇ ਦੀ ਜਿਹੜੀ ਓਬਾਮਾ ਐਡਮਿਨਿਸਟ੍ਰੇਸ਼ਨ ਮਿਸ਼ਨ ਅਕੰਪਲਿਸ਼ਡ ਕਹਿ ਕੇ ਆਪਣੀ ਜਾਨ ਛੁਡਾਉਂਦੇ ਜੇ ਹਿਸਟਰੀ ਤੋਂ ਕੁਝ ਸਿੱਖਿਆ ਹੋਇਆ ਸੀ। ਪਰ ਕੀ ਰੀਜ਼ਨ ਸੀ ਕਿ 2011 ਤੋਂ ਹੁਣ 7 ਸਾਲ ਹੋ ਗਏ ਨੇ, ਅੱਡ ਜਿਹੜੇ ਓਬਾਮਾ ਦੀ ਸੈਕੰਡ ਟਰਮ ਵੀ ਮੁੱਕੀ, ਟਰੰਪ ਦੇ ਵੀ ਜਿਹੜੇ, ਲੇਕਿਨ ਅਲਟੀਮੇਟਲੀ ਜਿਵੇਂ ਮੈਂ ਕਿਹਾ ਵੀ ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ। ਉਹ ਲੋਕ ਫੇਰ ਖਲੋਤੇ, ਉਹਨਾਂ ਨੇ ਭਾਵੇਂ ਇਹਨਾਂ ਦੇ ਨਾਲ ਨੈਟੋ ਫੋਰਸਿਸ ਸੀ, ਦੂਸਰਾ ਸੀ, ਫੇਰ ਤਬਾਹੀ। ਇੱਕ ਪਾਸੇ ਪਹਿਲੇ ਦੌਰ ਦੇ ਵਿੱਚ ਰੋਜ਼ੀ ਕਟਰ, ਡੇਜ਼ੀ ਕਟਰ, ਹਰ ਕਿਸਮ ਦਾ ਜੋ ਵੀ ਨਵਾਂ ਹਥਿਆਰ, ਨਵਾਂ ਐਮੂਨੀਸ਼ਨ ਬਣਿਆ ਉਹ ਉਹਨਾਂ ਦੇ ਉੱਤੇ ਜਿਹੜਾ ਉਹ ਕੀਤਾ ਗਿਆ। ਡਰੋਨ ਅਟੈਕ ਸੈਂਕੜਿਆਂ, ਮੈਂ ਇੱਕ ਫਿਗਰ ਦੇਖ ਰਿਹਾ ਸੀ ਪਾਕਿਸਤਾਨ ਦੇ ਵਿੱਚ ਹੀ 2,500 ਤੋਂ ਜ਼ਿਆਦਾ ਡਰੋਨ ਅਟੈਕ ਇਹ ਸਾਰੇ ਪੀਰੀਅਡ 'ਚ ਉਹਨਾਂ ਦੀਆਂ ਜਿਹੜੀਆਂ ਏਜੰਸੀ ਏਰੀਆ ਜਿਹਨੂੰ ਕਹਿੰਦੇ ਨੇ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ, ਖੈਬਰ, ਬਿਜੌੜ, ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਉਹਨਾਂ ਨੇ ਕੀਤਾ। ਲੇਕਿਨ ਹਾਲਾਤ ਇਹ ਨੇ ਕਿ ਅੱਜ 70% ਦੇ ਕਰੀਬ, ਕਿਉਂਕਿ ਜਿੰਨੀ ਵਾਰੀ ਮੈਂ ਕਹਿੰਦਾ ਉਹ ਮੈਂ 5% ਵਧਾਦਾ, ਮੈਨੂੰ ਲੱਗਦਾ ਹੁੰਦਾ ਕਿ ਬਈ ਇਹ ਹੁਣ ਹੈ ਨਹੀਂ ਉਹ ਟੈਰੀਟਰੀ ਤੇ ਅੱਜ ਭਾਵੇਂ ਉਹਨਾਂ ਨੂੰ ਇਹ ਤਾਲਿਬਾਨ ਦਾ ਨਾਂ ਦੇ ਦਿਓ, ਪਹਿਲਾਂ ਕਦੇ ਦਹਿਸ਼ਤਗਰਦ ਕਹਿ ਦਿੰਦੇ ਸੀ ਜਾਂ ਕੋਈ, ਪਰ ਗੱਲ ਮੂਲ ਤੌਰ ਦੇ ਉੱਤੇ ਉਹ ਪਠਾਨ ਨੇ, ਅਫਗਾਨ ਨੇ, ਆਪਣੀ ਧਰਤੀ ਦੇ ਲੋਕ ਨੇ, ਆਪਣੀ ਧਰਤੀ ਦੇ ਲਈ ਖਲੋਤੇ ਨੇ। ਪਰ ਮੈਨੂੰ ਯਾਦ ਹੈ ਕਿ ਜਦੋਂ ਇਹ 9/11 ਤੋਂ ਬਾਅਦ ਇਹ ਸਾਰਾ ਪਾਰਟ ਚੱਲ ਰਿਹਾ ਸੀ ਤੇ ਕੈਨੇਡਾ ਦੀ ਬੀਬੀ ਜਰਨਲਿਸਟ ਜਿਹੜੀ ਬਾਅਦ ਕਦੇ ਦੇਖਣ 'ਚ ਨਹੀਂ ਆਈ, ਉਹ ਇੰਟਰਵਿਊ ਕਰ ਰਹੀ ਸੀ ਕਿਸੇ ਨੂੰ ਕਿ ਵੀ ਇੰਨੀ ਵੱਡੀ ਦੁਨੀਆ ਦੀ ਫੌਜ ਆ ਰਹੀ ਹੈ ਉੱਥੇ, ਤੁਸੀਂ ਇੱਥੇ ਇਹ ਸਾਰੇ ਸਾਦਾ ਹਥਿਆਰਾਂ ਦੇ ਨਾਲ ਜਾਂ ਦੂਜਾ, ਉਹਨੇ ਉਹ ਜਿਹੜਾ ਗੱਲ ਕਰ ਰਿਹਾ ਸੀ ਸੀਨੀਅਰ ਐਲਡਰ ਉਹਨਾਂ ਦੇ ਕਿਸੇ ਜਿਰਗੇ ਦਾ ਸੀ ਤੇ ਉਹਨੇ ਕਿਹਾ, ਜਿਵੇਂ ਇੱਕ ਉਹਨਾਂ ਦਾ ਆਪਣਾ ਅੰਦਾਜ਼ ਹੈ ਹੱਸਣ ਦਾ ਵੀ, ਤੇ ਉਹਨੇ ਕਿਹਾ ਕਿ ਜੀ ਠੀਕ ਹੈ, ਕਹਿੰਦੇ ਬਹੁਤ ਮੁਬਾਰਕ, ਕਹਿੰਦਾ ਤੁਸੀਂ ਆ ਸਕਦੇ ਹੋ, ਕੋਈ ਵੀ ਆ ਸਕਦਾ, ਕਹਿੰਦਾ ਅਸੀਂ ਵੈਲਕਮ ਹੈ, ਫੌਜ ਆ ਜਾਏ, ਪਰ ਜਾਏਗਾ ਸਾਡੀ ਮਰਜ਼ੀ ਨਾਲ। ਤੇ ਉਹਨਾਂ ਨੇ ਕਿਹਾ ਜੀ ਵੀ ਕਲੌਕ ਤੁਹਾਡਾ, ਟਾਈਮ ਸਾਡਾ। ਸੋ ਉਹ ਉਦੋਂ ਜਦੋਂ ਉਹਨੇ ਕਿਹਾ ਤੇ ਆਮ ਦੁਨੀਆ ਨੂੰ ਲੱਗਦਾ ਸੀ ਲੋ ਵੀ ਏਡੇ ਲੋਕ ਕੀ ਹੈ ਸਾਰੀ ਦੁਨੀਆ ਦੀ ਔਰ ਇੰਨੇ ਮਾਈਟ ਦੇ ਲੋਕ ਆਏ ਨੇ, ਪਰ ਇਨ ਦਾ ਐਂਡ ਅਸੀਂ ਦੇਖਦੇ ਹਾਂ ਕਿ ਵੀ ਹੁਣ, ਔਰ ਇਹ ਸਾਰੇ ਇਸ਼ੂ ਨੂੰ ਮੈਂ ਇਸ ਲਈ ਅੱਜ ਫਿਰ ਡਿਸਕਸ਼ਨ ਦੇ ਲਈ ਲਿਆਂਦਾ ਕਿ ਇਸ ਵੇਲੇ ਰਸ਼ੀਆ ਦੇ ਐਫਰਟ ਦੇ ਨਾਲ ਮਾਸਕੋ ਦੇ ਵਿੱਚ ਇੱਕ ਮੀਟਿੰਗ ਚੱਲ ਰਹੀ ਹੈ ਪਿਛਲੇ ਦਿਨਾਂ ਤੋਂ, ਜਿਹਦੇ 'ਚ 11 ਦੇਸ਼ਾਂ ਦੇ ਨੁਮਾਇੰਦੇ, ਜਿਨ੍ਹਾਂ ਦੇ ਵਿੱਚ ਪਾਕਿਸਤਾਨ ਵੀ ਹੈ, ਚਾਈਨਾ ਵੀ ਹੈ, ਈਰਾਨ ਵੀ ਹੈ ਔਰ ਇੰਡੀਆ ਵੀ ਐਜ਼ ਏ ਆਬਜ਼ਰਵਰ ਬੈਠਾ ਹੈ ਆ ਕੇ। ਅਮਰੀਕਾ ਪਹਿਲਾਂ ਤਾਂ ਨਹੀਂ ਅਸੀਂ ਨਹੀਂ, ਹੁਣ ਉਹਨਾਂ ਨੇ ਵੀ, ਉਹਨਾਂ ਦੀ ਐਮਬੈਸੀ ਨੇ ਆਪਣਾ ਆਬਜ਼ਰਵਰ ਭੇਜਿਆ, ਉੱਥੇ ਬੈਠੇ ਗੱਲਬਾਤ ਕਿਹਦੇ ਨਾਲ ਕਰ ਰਹੇ ਨੇ, ਕੋਈ ਯੂਨਾਈਟਿਡ ਨੇਸ਼ਨਸ ਦੀ ਗੱਲ ਨਹੀਂ ਹੋ ਰਹੀ, ਕੋਈ ਉਹਨਾਂ ਹੀ ਤਾਲਿਬਾਨ ਦੇ ਨਾਲ, ਜਿਨ੍ਹਾਂ ਦੀਆਂ ਤਨਜ਼ੀਮਾਂ ਦੇ ਕਿੰਨੇ ਬੰਦਿਆਂ ਨੂੰ ਦਹਿਸ਼ਤਗਰਦ ਬਣਾਇਆ ਹੋਇਆ, ਜਿਨ੍ਹਾਂ ਨੂੰ ਫੇਸ ਆਫ ਦਾ ਅਰਥ ਤੋਂ ਮਿਟਾਉਣ ਦੀ ਗੱਲ ਸੀ, ਜਿਨ੍ਹਾਂ ਨੂੰ ਸੀ ਕਿ ਵੀ ਅਸੀਂ ਤੁਹਾਡਾ ਮੁਲਕ ਪਾਰਕਿੰਗ ਲਾਟ ਬਣਾ ਦੇਵਾਂਗੇ। ਹੁਣ ਉਹਨਾਂ ਦੇ ਨਾਲ ਹੀ ਇਹ ਜਿਹੜੇ ਸਿਵਲਾਈਜ਼ਡ ਮੁਲਕ ਪੱਛਮ ਦੇ ਹੋਣ, ਔਰ ਭਾਰਤ ਦੇ ਕੰਟੈਕਸਟ ਮੈਂ ਫਿਰ ਗੱਲ ਕਰਾਂਗਾ ਵੀ ਜਦੋਂ ਇਹਨਾਂ ਨੂੰ ਸਿੱਖਾਂ ਦੇ ਨਾਲ ਗੱਲਬਾਤ ਦੇ ਲਈ 90s ਦੇ ਵਿੱਚ ਕਿਹਾ ਜਾਂਦਾ ਸੀ ਤੇ ਉਦੋਂ ਇਹਨਾਂ ਦਾ ਹੁੰਦਾ ਸੀ ਜੀ ਦਹਿਸ਼ਤਗਰਦੀ ਔਰ ਗੱਲਬਾਤ ਇੱਕੋ ਵੇਲੇ ਨਹੀਂ ਚੱਲ ਸਕਦੀ। ਚੰਦਰ ਸ਼ੇਖਰ ਦੇ ਵੇਲੇ ਉਹਨਾਂ ਨੇ ਫੀਬਲ ਜਿਹਾ ਐਫਰਟ ਕੀਤਾ, ਪਰ ਨੀਤੀ ਉਹਨਾਂ ਨੇ ਇਹੀ ਰੱਖੀ ਕਿ ਜੀ ਐਲੀਮੀਨੇਟ ਕਰ ਦਿਓ, ਇਹਨਾਂ ਦੀ ਸਾਰੀ ਲੀਡਰਸ਼ਿਪ ਕਰ ਦਿਓ ਜਾਂ ਲੀਡਰ ਮਾਰ ਦਿਓ, ਇਹਨਾਂ ਦੀ ਵਿਲ ਤੋੜ ਦਿਓ। ਇਹ ਵੱਖਰੀ ਗੱਲ ਹੈ ਵੀ ਅੱਜ ਉਹੀ ਸਿੱਖ ਕੌਮ ਕੱਲੇ ਪੰਜਾਬ 'ਚ ਨਹੀਂ, ਉਸ ਦਾ ਹੱਕ 'ਚ ਤਾਂ ਫੋਕਸ ਲੜਾਈ ਦਾ ਇੱਥੇ ਸੀ। ਅੱਜ ਅਸੀਂ ਦੁਨੀਆ ਭਰ ਦੇ ਵਿੱਚ 100 ਤੋਂ ਜ਼ਿਆਦਾ ਦੇਸ਼ਾਂ ਜਿਨ੍ਹਾਂ ਦਾ ਨੱਕ 'ਚ ਦਮ ਕੀਤਾ, ਹਰ ਆਉਣ ਵਾਲੇ ਦਿਨਾਂ 'ਚ ਇਹ ਦੇਖਣਗੇ ਡਾਇਸਪੋਰਾ ਸਿੱਖਾਂ ਦਾ ਜਲਵਾ ਕੀ, ਔਰ ਪੰਜਾਬ ਦੇ ਸਿੱਖ ਵੀ ਜਿੱਥੇ ਸਤਿਗੁਰਾਂ ਦੀ ਕਮਾਈ ਹੈ ਇਹ ਖਲੋ ਜਾਣਗੇ ਜਦੋਂ ਵੇਲਾ ਆਏਗਾ। ਲੇਕਿਨ ਅਫਗਾਨਿਸਤਾਨ ਦੇ ਵਿੱਚ ਇਹ ਜਿਹੜੇ ਲੜੇ, ਜਿਹੜੇ ਆਪਣੇ ਇੱਜ਼ਤ ਦੇ ਲਈ, ਅਜ਼ਮਤ ਦੇ ਲਈ, ਆਪਣੀ ਆਜ਼ਾਦੀ ਦੇ ਲਈ, ਠੀਕ ਹੈ ਉਹਨਾਂ 'ਚ ਵੀ ਕੋਈ ਨਾ ਕੋਈ ਵਾਰਲॉर्ड ਨੇ ਔਰ ਜਿਹੜੇ ਕੋਈ ਇਸ ਕਿਸਮ ਦੀਆਂ ਇਨੋਸੈਂਟਸ ਨੂੰ ਮਾਰਨ ਵਾਲੀਆਂ ਘਟਨਾਵਾਂ ਨੇ ਦਹਿਸ਼ਤਗਰਦੀ ਦੀਆਂ, ਉਹਨੂੰ ਅਸੀਂ ਕੰਡੈਮ ਕਰਦੇ ਹਾਂ। ਉਹਦਾ ਸਿੱਖ ਵੀ ਸ਼ਿਕਾਰ ਹੋਏ ਨੇ, ਮੁਸਲਮਾਨ ਵੀ ਨੇ, ਆਮ ਸ਼ਹਿਰੀ ਵੀ ਹੁੰਦੇ ਨੇ, ਕੋਈ ਮਸੀਤਾਂ 'ਚ ਔਰ ਕੋਈ ਕਿਤੇ ਹੋਰ ਹੋਣਾ, ਪਰ ਉਹਦੇ 'ਚ ਅਸੀਂ ਦੇਖਦੇ ਹਾਂ ਵੀ ਇੰਨੇ ਕੁੱਥੇ ਪਲੇਅਰ ਨੇ ਇੰਟਰਨੈਸ਼ਨਲ, ਇੰਨੀਆਂ ਏਜੰਸੀਆਂ ਉੱਥੇ ਲੱਗੀਆਂ ਹੋਈਆਂ ਨੇ ਕਿ ਕਈ ਵਾਰ ਇਹ ਦੇਖਣਾ ਵੀ ਔਖਾ ਹੁੰਦਾ ਵੀ ਇਹਦੇ ਪਿੱਛੇ ਕੌਣ ਹੋ ਸਕਦਾ। ਲੇਕਿਨ ਜਿਹੜੀ ਗੱਲ ਦੇ ਨਾਲ ਮੈਂ ਸ਼ੁਰੂਆਤ ਕੀਤੀ ਕਿ ਇਨ ਦਾ ਐਂਡ ਜੇ ਤੁਹਾਡੇ ਕੋਲ ਜ਼ੋਰ ਹੈ, ਤੁਸੀਂ ਆਪਣੀ ਆਜ਼ਾਦੀ ਦੇ ਲਈ ਖਲੋਤੇ ਹੋ,
ਤੇ ਫਿਰ ਅੱਜ ਤੁਹਾਡੇ ਤੇ ਕੀ ਲੈਬਲ ਆਇਆ, ਕਿਹਨੇ ਤੁਹਾਨੂੰ ਦਹਿਸ਼ਤਗਰਦ ਬਣਾਇਆ, ਕਿ ਹੁਣ ਕਿਉਂ ਤਾਲਿਬਾਨ ਦੇ ਨਾਲ ਹੀ ਜਿਨ੍ਹਾਂ ਨੂੰ ਇਹਨਾਂ ਨੇ ਕੀ ਨਹੀਂ ਕਿਹਾ ਜੀ ਗੱਲਬਾਤ ਹੋ ਰਹੀ ਹੈ, ਕਿਉਂਕਿ ਆਲਮੋਸਟ 70% ਤੋਂ ਜ਼ਿਆਦਾ ਮੁਲਕ ਉਹਨਾਂ ਦੇ ਬੇਸ਼ੱਕ ਉੱਥੇ ਉਹਨਾਂ ਨੇ ਪਿੱਛੇ ਚੋਣਾਂ ਵੀ ਕਰਵਾਈਆਂ, ਇੱਕ ਨਾਮ ਨਿਹਾਦ ਗਵਰਨਮੈਂਟ ਵੀ ਖੜੀ ਕੀਤੀ ਹੋਈ ਹੈ, ਜਿਵੇਂ ਸੋਵੀਅਤ ਯੂਨੀਅਨ ਨੇ ਨਜ਼ੀਬੁੱਲਾ ਕਿ ਕੌਣ ਸੀ ਉਹ ਖੜਾ ਕੀਤਾ ਸੀ, ਤੇ ਜਿਉਂ ਹੀ ਤਾਲਿਬਾਨ ਨੇ ਟੇਕ ਓਵਰ ਕੀਤਾ ਸੀ ਪਹਿਲਾ ਕੰਮ ਕੀਤਾ ਸੀ ਉਹਦੀ ਲਾਸ਼ ਉਹਨਾਂ ਨੇ ਕਾਬਲ 'ਚ ਇੱਕ ਪੋਲ ਦੇ ਨਾਲ ਲਟਕਾ ਦਿੱਤੀ ਸੀ, ਉਹਨਾਂ ਨੂੰ ਵੀ ਪਤਾ ਹੈ। ਔਰ ਇਹ ਜਦੋਂ ਹੁਣ ਅਫਗਾਨ ਗਵਰਨਮੈਂਟ ਨਾਲ ਗੱਲਬਾਤ ਕਰਨਾ ਚਾਹੁੰਦੇ, ਹੁਣ ਮੀਡੀਏਸ਼ਨ ਰਸ਼ ਕਿੱਥੇ, ਕੰਟਰੋਲ ਜਿਹੜਾ ਹੈ ਉਹ ਅਮਰੀਕਾ ਦੇ ਕੋਲ ਸੀ ਇੱਕ ਸਟੇਜ ਦੇ ਉੱਤੇ ਉਸ ਖਿੱਤੇ 'ਚ, ਕਿਉਂਕਿ ਪਾਕਿਸਤਾਨ ਦੇ ਨਾਲ ਸਬੰਧ ਸੀ, ਪਾਕਿਸਤਾਨ ਦਾ ਕਿੰਨਾ ਵੱਡਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਹੁਣ, ਕਿਉਂਕਿ ਅਮਰੀਕਾ ਨੇ ਇੰਡੀਅਨ ਐਡਵਾਈਜ਼ਰਸ ਨਾਲ ਔਰ ਆਪਣੇ ਜਿਹੜੇ ਉਹਨਾਂ ਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਊਥ ਏਸ਼ੀਆ ਤੇ ਸਾਊਥ ਅਫਰੀਕਾ 'ਚ ਕੀ ਫਰਕ ਹੈ, ਉਹਨਾਂ ਦੀ ਐਡਵਾਈਸ ਦਾ ਨਤੀਜਾ ਇਹ ਹੈ ਕਿ ਅਮਰੀਕਾ ਉਸ ਖਿੱਤੇ ਦੇ ਵਿੱਚ ਅੱਜ ਇਸ ਹੱਦ ਤੱਕ ਪਹੁੰਚਿਆ ਹੈ ਵੀ ਜੇ ਰਸ਼ੀਆ ਜਿਹੜਾ ਹੈ ਉਸ ਦੀ ਵਿਚੋਲਗੀ ਕਰ ਰਿਹਾ ਤੇ ਅਮਰੀਕਾ ਨੂੰ ਉਹਦੇ ਨਾਲ ਆਣਾ ਪੈ ਰਿਹਾ, ਔਰ ਰਸ਼ੀਆ ਚਾਈਨਾ ਜ਼ਾਹਰ ਹੈ ਕਿ ਪਾਕਿਸਤਾਨ ਜਿਹਨੂੰ ਕੱਲ ਤੱਕ ਅਜੇ ਕਿਸ ਲਿਹਾਜ਼ ਦੇ ਨਾਲ ਉਹਨੂੰ ਬਿਲਕੁਲ ਆਸਟ੍ਰੇਸਾਈਜ਼ ਕਰਨ ਦੀ ਲਾਈਨ ਸੀ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ, ਪਰ ਹੁਣ ਉਹਨਾਂ ਨੂੰ ਵੀ ਨਜ਼ਰ ਆ ਗਿਆ ਵੀ ਕੋਈ ਵੀ ਗੱਲਬਾਤ ਜਿਹੜੀ ਤਾਲਿਬਾਨ ਨਾਲ ਹੋਣੀ ਹੈ ਸਿੱਧੇ ਤੌਰ ਤੇ ਉਹਦੇ 'ਚ ਪਾਕਿਸਤਾਨ ਦਾ ਮੇਨ ਰੋਲ ਹੈ, ਚਾਈਨਾ ਦਾ ਹੈ, ਰਸ਼ੀਆ ਦਾ ਹੈ, ਤੇ ਤਾਲਿਬਾਨ ਜਾਂ ਜਿਹੜੇ ਅਫਗਾਨ ਯੋਧੇ ਨੇ ਉਹਨਾਂ ਦੇ ਉਹ ਵੀ ਮਾਰ ਨੇ ਪੁਰਾਣੇ, ਉਹਨਾਂ ਨੂੰ ਵੀ ਪਤਾ ਹੈ ਵੀ ਇੱਕ ਜ਼ਮਾਨੇ 'ਚ ਜਦੋਂ ਮੁਜਾਹਿਦੀਨ ਹੋਲੀ ਵਾਰੀਅਰ ਬਣਾਇਆ ਸੀ ਸੋਵੀਅਤ ਯੂਨੀਅਨ ਦੇ ਹਵਾਲੇ ਨਾਲ, ਤੇ ਪ੍ਰੈਜ਼ੀਡੈਂਟ ਰੀਗਨ ਨੇ ਵਾਈਟ ਹਾਊਸ ਸੱਦ ਕੇ ਉਹਨਾਂ ਨੂੰ ਆਨਰ ਕੀਤਾ ਹੋਇਆ ਸੀ, ਉਹ ਵੀ ਗੱਲਬਾਤ ਕਹਿ ਰਹੇ ਨੇ ਇਹ ਸਰਕਾਰ ਜਿਹੜੀ ਤੁਸੀਂ ਐਵੇਂ ਡੰਮੀ ਜੇ ਰੱਖੀ ਪਾਸੇ ਕਰੋ, ਬਾਦਸ਼ਾਹ ਬਹਾਦਰ ਸਾਡੇ ਨਾਲ ਗੱਲ ਕਰੇ, ਨਹੀਂ ਅਮਰੀਕਾ ਸਿੱਧਾ ਆ ਕੇ ਬੈਠੋ ਸਾਡੇ ਨਾਲ ਗੱਲ ਕਰੋ। ਤੇ ਹੁਣ ਅਮਰੀਕਾ ਦਾ ਵੀ ਹਾਲ ਇਹ ਲੱਗਦਾ ਹੈ ਵੀ ਇਹਨਾਂ ਨੂੰ ਗੱਲਬਾਤ ਲਈ ਤਾਂ ਉੱਥੇ ਬਚਿਆ ਹੀ ਕੁਝ ਨਹੀਂ, ਇਹ ਵੀ ਕਹਿੰਦੇ ਨੇ ਵੀ ਜਾਣ ਲੱਗਿਆ ਨਾ ਸਾਨੂੰ ਮਾਰਿਓ, ਵੀ ਸਾਨੂੰ ਜਿਹੜਾ ਫੁੱਲਾਂ ਦਾ ਹਾਰ ਨਾ ਵੀ ਪਾਓ ਪਰ ਇਹ ਭਾਵੇਂ ਪਰ ਗੋਭੀ ਦਾ ਫੁੱਲ ਨਾ ਮਾਰਿਓ ਜਾਣ ਲੱਗੇ। ਸੋ ਹੁਣ ਹਾਲਾਤ ਜਿਹੜੀ ਹੈ ਇਸ ਲੈਵਲ ਤੇ ਨੇ ਕਿ ਇਵੈਂਚੁਅਲੀ ਅਮਰੀਕਨ ਜਿਹੜੇ ਨੇ ਜਿਹਨੂੰ ਸੇਫ ਐਗਜ਼ਿਟ ਸਟ੍ਰੈਟਜੀ ਕਹਿੰਦੇ ਨੇ ਕਿ ਵੀ ਸਾਨੂੰ ਨਿਕਲ ਲੈਣ ਦਿਓ ਆਪਣਾ, ਜਿਵੇਂ ਵੀਅਤਨਾਮ 'ਚ ਫਾਈਨਲੀ ਉਹ ਅਜੇ ਵੀ ਇੱਕ ਪਿਕਚਰ ਲੋਕਾਂ ਦੇ ਦਿਮਾਗਾਂ 'ਚ ਕਲਿੱਕ ਹੁੰਦੀ ਵੀ ਜਹਾਜ਼ ਦੇ ਉੱਤੇ ਐ ਫੜੇ ਨੇ ਖੜ ਕੇ ਸਾਰੇ ਜਿਹੜੇ ਨੇ ਉਹ ਅਖੀਰਲਾ ਲੋਡ ਉੱਥੋਂ ਨਿਕਲ ਰਿਹਾ ਉਹਨਾਂ ਦਾ, ਔਰ ਉਹ ਇਹਨਾਂ ਦੀ ਹਿਊਮਿਲੇਸ਼ਨ ਵੀ ਹੁੰਦੀ ਹੈ ਜਦੋਂ ਵੀਅਤਨਾਮ ਦੀ ਉਹ ਪਿਕਚਰ ਸਾਹਮਣੇ ਆਉਂਦੀ ਹੈ ਕਿ ਕਿਵੇਂ ਉਹਨਾਂ ਨੇ ਫਿਰ ਵੀਅਤਨਾਮੀਆਂ ਨੇ ਆਪਣੀ ਵਿਲ ਦੇ ਨਾਲ ਇਹਨਾਂ ਨੂੰ ਉੱਥੋਂ ਜਿਹੜਾ ਭੱਜਣ ਤੋਂ ਮਜਬੂਰ ਕੀਤਾ। ਪਰ ਇਹੀ ਹਾਲ ਅਫਗਾਨਿਸਤਾਨ ਜੋ ਉਸ ਕਿਸਮ ਦੀ ਨਮੋਸ਼ੀ ਤੋਂ ਬਚਣਾ ਚਾਹੁੰਦੇ ਨੇ, ਪਰ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੇ ਵਿੱਚ ਵੀ ਸਿਆਣੀ ਹਕੂਮਤ ਹੈ, ਚਾਈਨਾ ਵੀ ਇਸ ਗੱਲ ਨੂੰ ਸਮਝਦਾ ਹੈ, ਔਰ ਜਿਹੜਾ ਤਾਲਿਬਾਨ ਵੀ ਉਹ ਸੀਜ਼ਨਡ ਨੇ ਇਸ ਮਾਮਲੇ ਦੇ ਵਿੱਚ। ਪਹਿਲਾਂ ਦੋਹਾ ਦੇ ਵਿੱਚ ਇਹਨਾਂ ਦਾ ਦਫ਼ਤਰ ਵੀ ਖੁਲਾਇਆ ਅਮਰੀਕਾ ਨੇ, ਉਦੋਂ ਇਹ ਸਮਝਦੇ ਸੀ ਕਿ ਵੀ ਉਹਨਾਂ ਨੂੰ ਇਸਤੇਮਾਲ ਕਰਕੇ ਆਪਣੀ ਮਰਜ਼ੀ ਕਰਨਗੇ, ਪਰ ਜਿਹੜੇ ਲੋਕਾਂ ਨੇ ਜਾਨਾਂ ਦਿੱਤੀਆਂ ਨੇ ਆਪਣੀ ਆਜ਼ਾਦੀ ਦੂਜੇ ਤੀਜੇ ਲਈ, ਉਹ ਬਹੁਤ ਸਾਰੀਆਂ ਚੀਜ਼ਾਂ ਹਾਲਾਂ ਉਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਨੇ, ਉਹਨਾਂ ਦੇ ਆਪਣੇ ਕਬੀਲਿਆਂ ਦੀਆਂ ਲੜਾਈਆਂ ਨੇ, ਔਰ ਇਹੀ ਕਾਰਨ ਸੀ ਕਿ ਕੋਈ ਮਸੂਦ ਕੋਈ ਉਜ਼ਬੈਕ ਬਣ ਗਿਆ, ਕੋਈ ਤਾਜ਼ਕ ਆ ਗਿਆ, ਕੋਈ, ਪਰ ਕੁੱਲ ਮਿਲਾ ਕੇ ਜਦੋਂ ਉਹਨਾਂ ਦੇ ਆਪਣੇ ਮੁਲਕ ਦੀ ਆਜ਼ਾਦੀ ਦੀ ਗੱਲ ਆਉਂਦੀ ਹੈ ਫਿਰ ਹਰ ਪਠਾਨ ਜਿਹੜਾ ਉਹ ਪਠਾਨ ਹੈ, ਉਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਔਰ ਇੰਡੀਅਨ ਕੰਟੈਕਸਟ ਹੁਣ ਇੰਡੀਅਨਸ ਫਸ ਗਏ, ਔਰ ਇਹ ਗੱਲ ਈਵਨ ਫਾਰੂਕ ਅਬਦੁੱਲਾ ਜਿਹੜਾ ਪੂਰਾ ਉਹ ਵੀ ਆਪਣੇ ਕਿਸਮ ਦਾ, ਉਹਨੇ ਕਿਹਾ ਵੀ ਕਸ਼ਮੀਰ 'ਚ ਤਾਂ ਤੁਸੀਂ ਗੱਲ ਕਰਨ ਨੂੰ ਤਿਆਰ ਨਹੀਂ, ਜਦੋਂ ਤੁਹਾਨੂੰ ਇਹ ਕਹਿੰਦੇ ਆ ਕਿ ਵੀ ਤੁਸੀਂ ਜਿਹੜਾ ਹੁਰੀਅਤ ਕਾਨਫਰੰਸ ਵਾਲੇ ਔਰ ਦੂਸਰੇ ਉੱਥੇ ਤੁਸੀਂ ਕਹਿੰਦੇ ਹੋ, ਰਾਜਨਾਥ ਸਿੰਘ ਨੇ ਪਿਛਲੇ ਦਿਨਾਂ 'ਚ ਕਿਹਾ ਕਿ ਜੀ ਇਹ ਮਿਲੀਟੈਂਸੀ ਐਂਡ ਟਾਕਸ ਕਾਂਟ ਗੋ ਟੂਗੈਦਰ, ਉਹਨਾਂ ਦਾ ਉੱਥੇ ਜਾ ਕੇ ਬਹਿ ਗਏ ਤਾਲਿਬਾਨ ਦਾ। ਹੁਣ ਇੰਡੀਅਨ ਜਿਹੜੇ ਨੇ ਆਪਣੇ ਡਿਫੈਂਸ ਤੇ ਲੱਗੇ ਹੋਏ ਨੇ, ਔਰ ਗੱਲ ਗਲਤ ਨਹੀਂ ਹੈ ਕਿ ਵੀ ਇਨ ਦਾ ਐਂਡ ਆਫ ਦਾ ਡੇ ਕਿਸ ਕਿਸਮ ਦੀ ਤੁਹਾਡੀ ਹਿਪੋਕ੍ਰੇਟ ਪਾਲਿਸੀ ਹੈ ਕਿ ਤੁਸੀਂ ਥਰਡ ਥਾਂ ਤੇ ਜਾ ਕੇ ਤੇ ਉੱਥੇ ਗੱਲਬਾਤ ਲਈ ਉਹਨਾਂ 'ਚ ਤਿਆਰ ਹੋ, ਤੇ ਜਿਹੜੇ ਤੁਸੀਂ ਆਪਣੇ ਲੋਕਾਂ ਨੂੰ 7 ਲੱਖ ਫੌਜ ਰੱਖ ਕੇ ਦਬਾਇਆ ਹੋਇਆ ਹੈ ਉਹਨਾਂ ਦੇ ਜਿਹੜੇ ਬਾਕੀ ਸੈਕਸ਼ਨ ਨੇ ਉਹਨਾਂ ਨਾਲ ਤੁਸੀਂ ਗੱਲ ਕਿਉਂ ਨਹੀਂ ਕਰ ਸਕਦੇ ਔਰ ਉਹਦਾ ਕਿਉਂ ਕੋਈ ਹੱਲ ਨਹੀਂ ਲੱਭ ਸਕਦੇ। ਸੋ ਜ਼ਾਹਰਾ ਤੌਰ ਦੇ ਉੱਤੇ ਇਹ ਖਬਰ ਹੈ ਕਿ ਹੁਣ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਡਿਫੈਂਸਿਵ ਹੋਈ ਹੈ। ਐਟ ਟਾਕਸ not talking to Taliban, stands unchanged, insists attended Moscow talks at non-official level. ਉਹ ਕਹਿੰਦੇ at talks not talking to Taliban, ਇਹ ਬੈਠੇ ਜ਼ਰੂਰ ਹੈ, ਨਾਨ ਅਫੀਸ਼ੀਅਲ ਹੈ। ਸਾਡਾ ਕੋਈ ਮੈਨੂੰ ਪੜ੍ਹਦੇ ਆ ਇੱਕ ਸੰਪਰਦਾ, ਮੈਂ ਉਹਨਾਂ ਦਾ ਹੁਣ ਨਾਂ ਤਾਂ ਕੀ ਲੈਣਾ ਨਹੀਂ ਤਾਂ ਕਿਉਂਕਿ ਸਾਡੇ ਵਿਊਅਰ ਚ ਕਈ ਨੇ ਫਿਰ ਕਈ ਨਾਰਾਜ਼ ਹੋ ਜਾਂਦੇ ਨੇ ਤੇ ਉਹਨਾਂ ਬਾਰੇ ਮਸ਼ਹੂਰ ਹੈ ਕਿ ਵੀ ਉਹ ਪੈਸੇ ਨੂੰ ਹੱਥ ਨਹੀਂ ਲਾਉਂਦੇ। ਉਹ ਕਹਿੰਦੇ ਜੀ ਸਾਡੇ ਬਾਬਾ ਜੀ ਪੈਸੇ ਨੂੰ ਹੱਥ ਨਹੀਂ ਲਾਉਂਦੇ।
ਤੇ ਫਿਰ ਉਹ ਕੀ ਕਰਦੇ ਨੇ ਕਿ ਵੀ ਬਾਬਿਆਂ ਦੇ ਜਿਹੜੇ ਚੋਲੇ ਨੇ ਉਹਨਾਂ ਦੀਆਂ ਜੇਬਾਂ ਵੱਡੀਆਂ ਵੱਡੀਆਂ ਨੇ, ਉਹ ਐ ਜੇਬ ਕਰ ਦਿੰਦੇ ਉਹ ਕਹਿੰਦੇ। ਤੇ ਫਿਰ ਉਹਨਾਂ ਦੇ ਜਦੋਂ ਜਾਂਦੇ ਨੇ ਤਾਂ ਉਹਨਾਂ ਦੇ ਚੇਲੇ ਹੀ ਕੱਢ ਕੇ ਗਿਣਦੇ ਨੇ, ਬਾਬਾ ਜੀ ਪੈਸੇ ਨੂੰ ਹੱਥ। ਸੋ ਇਹ ਮੈਂ ਜਦੋਂ ਪੜ੍ਹਿਆ ਵੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ ਐਟ ਟਾਕਸ ਨਾਟ ਟਾਕਿੰਗ ਟੂ ਤਾਲਿਬਾਨ। ਅਸੀਂ ਬੈਠੇ ਆ, ਕੋਈ ਗੱਲ ਥੋੜੀ ਕੀਤੀ, ਬੋਲਦੇ ਨਹੀਂ, ਬਸ ਚੁੱਪ ਕਰਕੇ ਬੈਠੇ ਆ। ਤੇ ਉੱਥੇ ਤੁਸੀਂ ਹੁਣ ਮੈਂ ਕੀ ਕਹਾਂ ਪੰਜਾਬੀ ਚ ਕਿ ਵੀ ਅੰਬ ਲੈਣ ਗਏ ਹੋ ਉੱਥੇ? ਨਹੀਂ, ਮਾਸਕੋ ਚ ਤੁਹਾਡੇ ਨੁਮਾਇੰਦੇ ਕੀ ਕਰ ਰਹੇ ਨੇ ਜੇ ਤੁਸੀਂ ਤਾਲਿਬਾਨ ਨੂੰ ਰੈਕਗਨਾਈਜ਼ ਨਹੀਂ ਕੀਤਾ? ਔਰ ਫਿਰ ਇਹ ਹੈ ਕਿ ਵੀ ਅਸੀਂ ਜਿਹੜਾ ਹੈ amid reports of significant shift in stance with India being represented in the same room at Taliban in Moscow, the Ministry of External Affairs on Friday clarified that no direct conversation between the two sides was part of the direct। ਕਹਿੰਦੇ ਅਸੀਂ ਆਮੋ ਸਾਹਮਣੇ ਗੱਲ ਥੋੜੀ ਕੀਤੀ ਜੀ, ਬਸ ਸਾਡਾ ਬੰਦਾ ਬੈਠਾ, ਅਸੀਂ ਪੈਸੇ ਨੂੰ ਹੱਥ ਨਹੀਂ ਲਾਇਆ। ਦੇਖੋ ਆਪੇ ਹੀ ਉਹਨਾਂ ਨੇ ਜੇਬ ਚ ਪਾਏ, ਆਪੇ ਦੂਜਿਆਂ ਨੇ ਕੱਢ ਲਏ, ਅਸੀਂ ਤਾਂ ਨਹੀਂ ਪੈਸੇ ਨੂੰ ਹੱਥ ਲਾਇਆ। India was represented at Moscow format of talks on Afghanistan at a non-official level। ਇਹ ਉਹਨਾਂ ਦੇ ਉਹ ਜਿਹੜੇ ਡਿਪਲੋਮੈਟ ਕਹਿ ਰਹੇ ਨੇ। ਔਰ ਇਸੇ ਗੱਲ ਦੇ ਉੱਤੇ ਹੀ ਉਮਰ ਅਬਦੁੱਲਾ, ਫਾਰੂਕ ਅਬਦੁੱਲਾ ਨੇ, ਉਮਰ ਅਬਦੁੱਲਾ ਨੇ ਚੈਲੰਜ ਕੀਤਾ ਹੈ, if non-official participation in a dialogue that includes the Taliban is acceptable to the Modi government, why not a non-official dialogue with known mainstream stakeholders in Jammu and Kashmir? Why not a non-official dialogue centered around Jammu and Kashmir eroded autonomy and its restoration? ਬਿਲਕੁਲ ਜੈਨੂਇਨ ਪੁਆਇੰਟ। ਉੱਥੇ ਜਾ ਕੇ ਤੁਸੀਂ ਤਾਲਿਬਾਨ ਨਾਲ ਬੈਠੇ ਹੋ ਤੇ ਇੱਥੇ ਤੁਸੀਂ ਆਪਣੇ ਲੋਕਾਂ ਦੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੋ। ਔਰ ਇਹ ਜਿਹੜਾ ਇਨ ਦਾ ਐਂਡ ਇਹੀ ਹੈ ਵੀ ਯੂਨਾਈਟਿਡ ਸਟੇਟਸ ਆਲਸੋ ਸੈਂਟ ਐਨ ਅਬਜ਼ਰਵਰ from its embassy in Moscow to meet attended by deputy foreign ministers and special representatives from 11 countries including China, Pakistan and Iran। ਔਰ ਇਹ ਜਿਹੜਾ ਇਹ ਸਾਰੇ ਦੇ ਨਾਲ ਹੀ ਮੈਂ ਇੱਕ ਨਿਊਜ਼ ਜਿਹੜੀ ਇਸ ਸੈਕਸ਼ਨ 'ਚ ਇੱਕ, ਕਿਉਂਕਿ ਕਸ਼ਮੀਰ ਦੇ ਹਵਾਲੇ ਨਾਲ ਵੀ ਗੱਲ ਹੋਈ ਕਿ ਵੀ ਕਿਵੇਂ ਡਾਇਲੌਗ ਤੋਂ ਕਸ਼ਮੀਰ ਦੇ ਵਿੱਚ ਪਾਵਰਫੁਲ ਇੱਕ ਸਿੱਖ ਬਾਡੀ ਹੈ, ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ। ਉਹਨਾਂ ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ, ਅਕਸਰ TV 84 ਤੇ ਵੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ। ਉਹਨਾਂ ਨੇ ਜਿਹੜੀ ਇੱਕ ਸਟੇਟਮੈਂਟ ਦਿੱਤੀ ਹੈ ਔਰ ਅੱਜ ਦੀ ਮੀਡੀਆ ਦੀ ਖਬਰ ਹੈ, ਉਹਨਾਂ ਨੇ ਕਿਹਾ ਵੀ ਪਿਛਲੇ ਦਹਾਕਿਆਂ ਤੋਂ, 2-3 ਦਹਾਕਿਆਂ ਤੋਂ, ਦਹਾਕਾ 10 years ਨੂੰ ਦਹਾਈ ਕਹਿੰਦੇ ਨੇ ਸਾਡੇ ਲਹਿੰਦੇ ਪੰਜਾਬ 'ਚ, ਕਸ਼ਮੀਰੀ ਪੰਡਤਾਂ ਨੂੰ ਬੜਾ ਸੀਕ੍ਰੇਟਲੀ ਬੜੇ ਵੱਡੇ ਪੈਕੇਜ ਦਿੱਤੇ ਗਏ ਨੇ, ਉਹਨਾਂ ਨੂੰ ਨੌਕਰੀਆਂ ਔਰ ਪੈਸਾ ਔਰ ਦੂਜਾ ਉਹਨਾਂ ਨੇ ਕਿਹਾ। ਔਰ ਇਹ ਡਿਮਾਂਡ ਹੈ ਕਿਉਂਕਿ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਟੂਡੇ ਡਿਮਾਂਡਡ that a high level probe should be ordered in the issue of doling out secret packages to the members of Kashmiri Pandit community over the past so many decades, especially after the onset of militants in Kashmir। उन्होंने कहा जी ये आला level ਦੇ ਉੱਤੇ ਇਸ ਦੀ investigation ਹੋਏ। In a statement issued to KNS, Jagmohan Singh Rana said that probe should be carried out by a team comprising of some seasoned members of the parliament or by a sitting judge of the Supreme Court। Rana said that successive governments in the state and centre have been very kind enough to Kashmiri Pandits by sanctioning packages for them at the cost of majority Muslim community and minority Sikh community। ਉਹਨਾਂ ਨੇ ਕਿਹਾ ਵੀ ਜੋ ਉਹਨਾਂ ਨੂੰ ਦਿੱਤਾ ਜਾ ਰਿਹਾ ਅਲਟੀਮੇਟਲੀ ਇਹ ਮੈਜੋਰਿਟੀ ਮੁਸਲਿਮ ਕਮਿਊਨਿਟੀ ਔਰ ਸਿੱਖ ਕਮਿਊਨਿਟੀ ਦੇ ਉਹਨਾਂ ਦਾ ਢਿੱਡ ਕੱਟ ਕੇ ਜਿਹੜਾ ਦਿੱਤਾ ਜਾ ਰਿਹਾ। ਉਹਨਾਂ ਨੇ ਕਿਹਾ ਵੀ ਇਸ ਦੀ ਪ੍ਰੋਬ ਹੋਏ ਔਰ ਉਹਨਾਂ ਨੇ ਕਿਹਾ ਜੀ ਪੈਕੇਜ ਆਫਟਰ ਪੈਕੇਜ ਉਹਨਾਂ ਨੂੰ ਦਿੱਤਾ ਜਾ ਰਿਹਾ ਵੀ ਇਹ ਜਿਹੜੇ ਨੇ ਸਿੱਖਸ ਆਰ ਅਪ ਅਗੇਂਸਟ ਮੈਨੀ odds and are facing difficulties with regard to employment, political representation and assistance on the business as well as agriculture and horticulture sectors। ਵੀ ਅਸੀਂ ਦਿੱਕਤ 'ਚ ਸਾਨੂੰ ਇਹਨਾਂ ਨੇ ਕਦੇ ਪੁੱਛਿਆ ਨਹੀਂ ਹੈ ਔਰ ਕਸ਼ਮੀਰੀ ਪੰਡਤਾਂ ਨੂੰ ਜਿਹੜਾ ਹੈ ਪੈਕੇਜ ਤੋਂ ਬਾਅਦ ਪੈਕੇਜ ਦੇ ਰਹੇ ਨੇ। ਸੋ ਅਸੀਂ ਰੈਣਾ ਸਾਹਿਬ ਵੱਲੋਂ ਲਏ ਸਟੈਂਡ ਦੀ ਮੁਕੰਮਲ ਹਮਾਇਤ ਕਰਦੇ ਹਾਂ ਕਿ ਵੀ ਇਹ ਕਸ਼ਮੀਰੀ ਪੰਡਤਾਂ ਦੀ ਉੱਥੋਂ ਹਿਜਰਤ ਵੀ ਇਹਨਾਂ ਨੇ ਕਰਾਈ, ਏਜੰਸੀਆਂ ਨੇ ਉਹਨਾਂ ਨੂੰ ਮਾਲਾ ਮਾਲ ਵੀ ਕੀਤਾ ਹੋਇਆ, ਨੌਕਰੀਆਂ ਵੀ ਲਏ, ਪੈਸੇ ਵੀ ਦੇ ਰਹੇ ਨੇ। ਉਹ ਹਾਲਾਂਕਿ ਭਾਰਤ ਭਰ ਦੇ ਵਿੱਚ ਵੀ ਜਿੱਥੇ ਉਹ ਸੈਟਲ ਨੇ ਫਿਰ ਵੋਟ ਪਾਉਣ ਉੱਥੇ ਪਹੁੰਚ ਜਾਂਦੇ ਨੇ, ਉਹਨਾਂ ਨੂੰ ਐਜ਼ ਏ ਫਰੰਟ ਇੱਥੇ ਬਾਹਰ ਵੀ ਯੂਜ਼ ਕਰਦੇ ਨੇ। ਇੱਕ ਪੰਨੂਨ ਆਰਗੇਨਾਈਜੇਸ਼ਨ ਇਹਨਾਂ ਨੇ ਬਣਾਈ ਹੋਈ ਹੈ ਕਿ ਵੀ ਇੱਥੇ ਪ੍ਰੋਟੈਸਟ ਵਗੈਰਾ ਕਰਾਉਣਾ ਹੋਏ ਪਾਕਿਸਤਾਨ ਦੇ ਖਿਲਾਫ ਜਾਂ UN ਦੀਆਂ ਮੀਟਿੰਗ ਕਸ਼ਮੀਰੀ ਆਜ਼ਾਦੀ ਪਸੰਦਾਂ ਦੇ ਖਿਲਾਫ ਉਹਨਾਂ ਨੂੰ ਇਸਤੇਮਾਲ ਕਰਦੇ ਨੇ। ਸੋ ਕੁੱਲ ਮਿਲਾ ਕੇ ਇਹ ਹਿਪੋਕਰੇਟ ਦੰਬੀ ਇੰਡੀਅਨ ਹਕੂਮਤ ਔਰ ਉਹਨਾਂ ਦੀ ਸਟੇਟ ਮਸ਼ੀਨਰੀ ਹੈ। ਇਹ ਤਾਲਿਬਾਨ ਦੇ ਮੁੱਦੇ ਤੇ ਵੀ ਜ਼ਾਹਰ ਹੈ ਔਰ ਕਸ਼ਮੀਰ 'ਚ ਵੀ ਜੋ ਇਹ ਕਸ਼ਮੀਰੀ ਪੰਡਤਾਂ ਨੂੰ ਅੱਗੇ ਕਰਕੇ ਖੇਡਾਂ ਖੇਡ ਰਹੇ ਨੇ ਇਹ ਸਾਰੇ ਤੋਂ ਵਾਜ਼ਿਹ ਹੈ ਕਿ ਵੀ ਇਹ ਕੋਈ
ਸੀਰੀਅਸ ਲੈਵਲ ਦੇ ਉੱਤੇ ਨਾ ਹੀ ਪਾਕਿਸਤਾਨ ਦੇ ਨਾਲ ਕੋਈ ਦੋਸਤਾਨਾ ਸੰਬੰਧ ਚਾਹੁੰਦੇ ਨੇ ਜੀ, ਨਾ ਹੀ ਭਾਰਤ ਦੇ ਨਕਸ਼ੇ 'ਚੋਂ ਕਸ਼ਮੀਰੀ ਹੋਣ, ਸਿੱਖ ਹੋਣ, ਈਸਟ ਨਾਰਥ ਈਸਟ ਦੇ ਵਿੱਚ ਨਾਗੇ ਹੋਣ, ਉਹਨਾਂ ਦੇ ਨਾਲ ਕੋਈ ਇਹ ਬਹਿ ਕੇ ਪੀਸਫੁਲ ਸੋਲੂਸ਼ਨ ਕੱਢਣ ਦੇ ਹਾਮੀ ਨੇ। ਇਹਨਾਂ ਦੇ ਵਿੱਚ ਉਹੀ ਨਾਜ਼ੀਵਾਦੀ ਹਿੰਦੂਤਵ ਹੈ ਔਰ ਧੱਕੇ ਦੇ ਨਾਲ, ਤਾਕਤ ਦੇ ਨਾਲ ਇਹ ਉੱਥੇ ਗਵਰਨ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਤੇਰੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ, ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।